ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਜਸਵਿੰਦਰ ਸਿੰਘ, ਨਛੱਤਰ ਨਾਗਰਾ ਰੋਜ਼ਵੈਲ, ਚਰਨ ਸਿੰਘ, ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਰਾਹੁਲ ਗਾਂਧੀ ਦੇ ਇੱਕ ਉਸ ਐਲਾਨ ਤੋਂ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਕਿਸਾਨੀ ਦੇ ਲਈ ਕੀਤਾ ਜੀ। ਜੀ ਬਿਲਕੁਲ, ਜੇ ਆਪਾਂ ਦੇਖੀਏ ਤਾਂ ਲਗਭਗ ਚੋਣ ਪ੍ਰਚਾਰ ਜਿਹੜਾ ਹੈ ਉਹ ਹੁਣ ਫਿਨਿਸ਼ ਲਾਈਨ ਤੇ ਆ ਜੀ। ਕੱਲ ਨੂੰ ਇਸ ਵੇਲੇ ਜਦੋਂ ਅਸੀਂ ਰੱਬ ਖੈਰ ਕਰੇ ਜੁੜਾਂਗੇ ਤਾਂ ਉਸ ਵੇਲੇ ਤੱਕ ਪ੍ਰਚਾਰ ਦਾ ਸ਼ੋਰ ਥੰਮ ਚੁੱਕਾ ਹੋਏਗਾ। ਕਾਰਾਂ ਦੇ ਪਹੀਏ ਜਿਹੜੇ ਆ ਉਹਨਾਂ ਨੂੰ ਬ੍ਰੇਕ ਲੱਗ ਚੁੱਕੀ ਹੋਏਗੀ। ਗਲੇ ਜਿਹੜੇ ਬੋਲ ਬੋਲ ਕੇ ਖੁਸ਼ਕ ਹੋ ਗਏ ਆ ਉਹ ਕੁਝ ਕੁ ਰਿਲੀਫ ਮਹਿਸੂਸ ਕਰਨਗੇ। ਲੋਕ ਜਿਹੜੇ ਸਮਰਥਕ ਆ, ਹਾਰਡਕੋਰ ਸਮਰਥਕ ਆ ਜਿਹੜੇ, ਉਹ ਕੱਲ ਇਸ ਵੇਲੇ ਥੋੜਾ ਜਿਹਾ ਆਰਾਮ ਕਰਨਗੇ ਜੀ। ਮਤਲਬ ਕਿ ਚੋਣ ਪ੍ਰਚਾਰ ਜਿਹੜਾ ਕੱਲ 5 ਵਜੇ, ਸ਼ਾਮੀ 5 ਵਜੇ ਬੰਦ ਹੋ ਜਾਏਗਾ। ਠੇਕੇ ਵੀ ਨਾਲ ਹੀ ਬੰਦ ਹੋ ਜਾਣਗੇ। ਠੇਕੇ ਹੋਏ ਬੰਦ, ਸ਼ਰਾਬੀ ਭੁੱਬਾ ਮਾਰਦੇ, ਉਹਨਾਂ ਨੂੰ ਵੀ ਆਪਦਾ ਜੁਗਾੜ ਪਾਣੀ ਅੱਜ ਹੀ ਕਰ ਲੈਣਾ ਪਊਗਾ ਕਿਉਂਕਿ 1 ਜੂਨ ਤੱਕ ਮੋੜੇ ਠੇਕੇ ਬੰਦ ਰਹਿਣਗੇ। ਸੋ ਇਹ ਸਾਰਾ ਕੁਝ ਜਿਹੜਾ ਹੈ ਪੰਜਾਬ ਤੇ ਹੁਣ ਕੇਂਦਰਿਤ ਹੋ ਗਿਆ ਕਿਉਂਕਿ ਆਪਣੇ ਨਾਲ ਹਿਮਾਚਲ 'ਚ ਵੀ ਚੋਣ ਆ। ਕੁਝ ਬਕਾਇਆ ਸੀਟਾਂ ਨੇ ਯੂਪੀ ਦੀਆਂ, ਉਹਨਾਂ ਤੇ ਵੀ VOTING ਆ, ਪਰ ਉਹ ਐਸਾ ਏਰੀਆ ਜਿੱਥੇ ਭਾਜਪਾ ਦਾ ਹੁਣ ਕੋਈ ਜ਼ੋਰ ਨਹੀਂ ਰਿਹਾ। ਬਿਲਕੁਲ, ਮਤਲਬ ਕਿ ਕਹਿ ਲਈਏ ਕਿ ਭਾਜਪਾ ਦੀ ਵਾਰਾਣਸੀ ਸੀਟ ਛੱਡ ਦਈਏ ਪ੍ਰਧਾਨ ਮੰਤਰੀ ਮੋਦੀ ਜੀ ਦੀ, ਤੇ ਬਾਕੀ ਸਭ ਕਹਿ ਲੋ ਕਿ ਹੁਣ ਫਾਰਮੈਲਿਟੀਆਂ ਜਿਹੀਆਂ ਆਈਆਂ। ਯਾਨੀ ਕਿੱਥੇ ਪਹਿਲਾਂ ਫਾਰਮੈਲਿਟੀ ਸੀ, ਕਿੱਥੇ ਹੋਣ ਵਾਲੀ ਫਾਰਮੈਲਿਟੀ ਵੀ, ਕਿ ਬਹੁਤ ਮੁਕਾਬਲੇ ਜਿਹੜੇ ਆ ਉਹ ਸ਼ਾਇਦ ਭਾਜਪਾ ਜਿਹੜੀ ਆ ਨਾ ਉਹ ਲੂਜ਼ ਕਰੇਗੀ। ਤਾਂ ਬੰਗਾਲ ਦਾ ਸ਼ਾਇਦ ਕੋਈ ਹਿੱਸਾ ਰਹਿੰਦਾ ਹੋਵੇ, ਮੈਨੂੰ ਪਤਾ ਨਹੀਂ ਹੈ। ਤਾਂ ਯਾਨੀ ਇਹ ਜਿਹੜਾ ਸਾਰਾ ਚੋਣ ਮੈਦਾਨ ਆ ਉਹ ਜ਼ਿਆਦਾ ਭਖਿਆ ਵਾ ਪੰਜਾਬ 'ਚ। ਪੰਜਾਬ ਦੀਆਂ 13 ਸੀਟਾਂ ਤੇ ਜ਼ੋਰ ਲੱਗਾ ਪਿਆ ਕਿਉਂਕਿ ਪੰਜਾਬ ਦੀਆਂ ਸੀਟਾਂ ਭਾਵੇਂ ਥੋੜੀਆਂ ਹੋਣ ਪਰ ਪੰਜਾਬ ਦੇ ਵਿੱਚੋਂ ਜਿਹੜਾ ਗੁੱਛਾ ਵੱਡਾ ਲੈ ਕੇ ਜਾਂਦਾ ਹੈ ਉਹਦਾ ਹਮੇਸ਼ਾ ਜ਼ਿਕਰ ਹੁੰਦਾ ਹੈ। ਜਿਵੇਂ ਯੂਪੀ ਦਾ ਜ਼ਿਕਰ ਹੁੰਦਾ ਹੈ ਕਿ ਜਿਹੜਾ ਯੂਪੀ ਜਿੱਤਿਆ ਉਹਨੇ ਸਿੰਘਾਸਨ ਜਿੱਤਿਆ, ਇਸੇ ਤਰ੍ਹਾਂ ਪੰਜਾਬ ਅਤੇ ਕਸ਼ਮੀਰ ਤੇ ਇੱਕ ਵਿਸ਼ੇਸ਼ ਨਿਗਾਹ ਰਹਿੰਦੀ ਆ ਕਿ ਇਹ ਕਿਹਨੂੰ ਫਤਵਾ ਦੇ ਰਹੇ ਨੇ ਜੀ। ਤਾਂ ਇਸ ਕਰਕੇ ਇੱਥੇ ਜ਼ੋਰ ਜ਼ਿਆਦਾ ਲੱਗਾ ਪਿਆ। ਜਿੱਥੇ ਇੰਟਰਨਲ ਰਿਪੋਰਟਾਂ ਹੁੰਦੀਆਂ ਨੇ ਕਿ ਬਾਈ ਇੱਥੇ ਥੋੜਾ ਜਿਹਾ ਧੱਕਾ ਲਾਉਣ ਦੀ ਜ਼ੋਰ ਆ। ਜਿਵੇਂ ਅੱਜ ਸ਼ੁਰੂਆਤ ਰੈਲੀਆਂ ਦੀ ਕੀਤੀ ਆ ਜਿਹੜੀ ਰਾਹੁਲ ਗਾਂਧੀ ਨੇ, ਉਹ ਕੀਤੀ ਆ ਲੁਧਿਆਣੇ ਤੋਂ। ਮਤਲਬ ਕਿ ਕਿਤੇ ਨਾ ਕਿਤੇ ਆਪਾਂ ਦੇਖੀਏ ਤਾਂ ਰਾਜਾ ਵੜਿੰਗ ਵਾਸਤੇ, ਫਿਰ ਹੁਸ਼ਿਆਰਪੁਰ ਬੀਬੀ ਉਹ ਜਿਹੜੀ ਯਾਮਨੀ ਗੋਮਰ ਉਹਦੇ ਵਾਸਤੇ, ਤੇ ਸ਼ਾਇਦ ਫਰੀਦਕੋਟ ਤੇ ਡਾਕਟਰ ਧਰਮਵੀਰ ਗਾਂਧੀ, ਸੱਜਣ ਪਿਆਰਾ, ਸੱਜਣ ਰੰਗਲਾ ਜਿਹਨੂੰ ਲੈ ਕੇ ਆਏ। ਤਾਂ ਮਤਲਬ ਕਿ ਇਸ ਤਰ੍ਹਾਂ ਜਿਹੜੀਆਂ ਸੀਟਾਂ ਕਾਂਗਰਸ ਨੂੰ ਲੱਗਦੀਆਂ ਕੁਝ ਕਮਜ਼ੋਰ ਹੋਣਗੀਆਂ ਜਾਂ ਕੁਝ ਤੇ ਥੋੜਾ ਜਿਹਾ ਧੱਕਾ ਲਾਉਣ ਦੀ ਜ਼ਰੂਰਤ ਹੈ, ਤਾਂ ਉਹਨਾਂ ਨੇ ਇਹ ਹੁਣ 1-2 ਦਿਨਾਂ 'ਚ ਕੱਢਣੀਆਂ ਵਾ। ਤਾਂ ਰਾਹੁਲ ਗਾਂਧੀ ਜਦੋਂ ਪੰਜਾਬ ਆਇਆ, ਖਾਸ ਤੌਰ ਤੇ ਪਿਛਲੇ ਫੇਜ਼ ਦੇ ਵਿੱਚ, 6ਵੇਂ ਫੇਜ਼ ਦੇ ਵਿੱਚ ਵੀ ਤੁਹਾਂ ਵੇਖਿਆ ਹੋਣਾ ਕਿ ਹਰਿਆਣੇ 'ਚ ਹੀ ਆਉਂਦਿਆਂ ਥੋੜਾ ਜਿਹਾ ਤੇਵਰ ਬਦਲ ਗਿਆ। ਰਾਹੁਲ ਗਾਂਧੀ ਕੇਂਦਰਿਤ ਹੋਇਆ ਜਵਾਨ ਕਿਸਾਨ ਤੇ। ਅੱਜ ਵੀ ਜੇ ਤੁਸੀਂ ਦੇਖੋਗੇ ਉਹ ਭਾਸ਼ਣ ਹੈ ਜਿਹੜਾ ਬਾਰੀਕੀ ਨਾਲ
ਨਾਲ ਸੁਣੋਗੇ, ਰਾਹੁਲ ਗਾਂਧੀ ਇੱਥੇ ਕਹਿ ਲੋ ਕਿ ਜਿਵੇਂ ਆਪਾਂ ਦੇਖੀਏ ਜਵਾਨ, ਜਨਾਨ ਤੇ ਕਿਸਾਨ, ਜੀ ਤਿੰਨਾਂ ਤੇ ਕੇਂਦਰਿਤ ਹੋ ਗਿਆ। ਔਰ ਇਹ ਤਿੰਨੇ ਹੀ ਵਰਗ ਜਿਹੜੇ ਆ ਡਿਸਾਈਸਿਵ ਨੇ, ਫੈਸਲਾਕੁਨ ਨੇ। ਜਨਾਨ ਮਤਲਬ ਕਿ ਜਨਾਨਾ ਵਰਗ, ਜੀ ਔਰਤਾਂ ਦਾ। ਉਹਨਾਂ ਨੂੰ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਖਾਤੇ 'ਚ 9 ਵਜੇ 8500 ਰੁਪਈਆ ਮਹੀਨੇ ਬਾਅਦ ਪੈ ਜਾ ਕਰੂ, ਟੈਨਸ਼ਨ ਨਹੀਂ ਲੈਣੀ ਜੀ। ਤਾਂ ਇਹ ਬਹੁਤ ਵੱਡੀ ਯੋਜਨਾ ਹੈ। ਹੁਣ ਗਰੀਬ ਦੀ ਵਿਆਖਿਆ ਕੀ ਹੋਊਗੀ, ਉਹ ਤਾਂ ਕਿਸੇ ਨੇ ਦੱਸਿਆ ਨਹੀਂ, ਕਿਸੇ ਨੇ ਪੁੱਛਿਆ ਨਹੀਂ। ਉਹਦੀ ਵਿਆਖਿਆ ਤਾਂ ਕੈਪਟਨ ਵਾਲੀ ਵੀ ਕਰਜ਼ੇ ਦੀ ਹੋ ਸਕਦੀ ਹੈ, ਕਰਜ਼ੇ ਦੀ ਮਾਫੀ ਵਾਲੀ ਵੀ ਹੋ ਸਕਦੀ ਹੈ। ਖੈਰ, ਜਿਹੜੇ ਇਸ ਤਰ੍ਹਾਂ ਦੇ ਐਲਾਨ ਹੁੰਦੇ ਆ ਉਹ ਬੜੇ ਕਾਰਗਰ ਸਾਬਤ ਹੁੰਦੇ ਆ ਜਦੋਂ ਇਸ ਤਰ੍ਹਾਂ ਦੀ ਕਹਿ ਲਓ ਕਿ ਫੈਸਲਾਕੁਨ ਲੜਾਈ ਹੁੰਦੀ ਹੋਵੇ। ਫਿਰ ਰਾਹੁਲ ਗਾਂਧੀ ਨੇ ਆਖਿਆ ਅਗਨੀਵੀਰ ਤੇ ਆਉਂਦਿਆਂ ਹੀ, ਮੇਰਾ ਤੁਹਾਡੇ ਨਾਲ ਵਚਨ ਆ, ਆਉਂਦਿਆਂ ਇਹਨੂੰ ਪਾੜ ਕੇ ਤੇ ਕਚਰੇ 'ਚ ਸੁੱਟ ਦਿਆਂਗਾ ਮੈਂ ਜੀ। ਯਾਨੀ ਬੇਰੁਜ਼ਗਾਰੀ ਨਾਲ ਜੁੜਿਆ ਮੁੱਦਾ, ਕਿਉਂਕਿ ਇੱਥੇ ਪਹਿਲੀ ਟਰਾਈ ਹੁੰਦੀ ਆ ਪੁਲਿਸ ਦੀ, ਜੇ ਪੁਲਿਸ ਤੋਂ ਰਹਿ ਗਿਆ ਤੇ ਫਿਰ ਫੌਜ ਦੀ ਭਰਤੀ ਦੀ ਤਿਆਰੀ ਹੋ ਜਾਂਦੀ ਹੈ। ਅੱਜ ਮੋਦੀ ਸਾਹਿਬ ਹੋਰਾਂ ਨੇ ਉਹ ਵੀ ਰੁਜ਼ਗਾਰ ਸੁੱਕਣੇ ਪਾ ਦਿੱਤਾ। ਹਰਿਆਣਵੀ, ਪੰਜਾਬੀ, ਹਿਮਾਚਲੀ ਤੇ ਕੁਝ ਹਿੱਸਾ ਯੂਪੀ, ਰਾਜਸਥਾਨ ਜੀ, ਇਹ ਬਹੁਤ ਜ਼ਿਆਦਾ ਭਰਤੀ ਚ ਹੁੰਦੇ ਨੇ। ਤੁਸੀਂ ਦੇਖੋਗੇ ਤਾਂ ਸਾਡੀ ਜਿਹੜੀ ਫੌਜ ਆ ਉਹਦੇ ਵਿੱਚ ਇਹ ਨਫਰੀ ਸਭ ਤੋਂ ਜ਼ਿਆਦਾ ਹੁੰਦੀ ਆ। ਤਾਂ ਯਾਨੀ ਰੁਜ਼ਗਾਰ ਵੀ ਇੱਥੇ ਜ਼ਿਆਦਾ ਪ੍ਰਭਾਵਿਤ ਹੋਇਆ ਹੋਏਗਾ, ਉਹ ਵੀ ਟਾਰਗੇਟ ਕੀਤਾ। ਅਤੇ ਸਭ ਤੋਂ ਜ਼ਰੂਰੀ ਕਿਸਾਨਾਂ ਵਾਸਤੇ, ਤਾਂ ਹੀ ਤੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਰਾਜੇਵਾਲ ਹੋਰੀ ਰਾਜਨੀਤਿਕ ਨੇ ਇਸ ਟਾਈਮ। ਯੋਗੇਂਦਰ ਯਾਦਵ ਰਾਹੁਲ ਗਾਂਧੀ ਦੀ ਟੀਮ ਦਾ ਹਿੱਸਾ ਹੈ। ਉਹਨਾਂ ਨੇ ਕਦੇ ਇਹ ਕਿਹਾ ਹੀ ਨਹੀਂ ਹੈ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਕਿੰਨੇ ਨੱਪੀਆਂ ਸੀ। ਕਦੇ ਤੁਸੀਂ ਇਹ ਵੀ ਸਵਾਲ ਦੇਖਿਆ ਰਾਹੁਲ ਗਾਂਧੀ ਨੂੰ ਜੀ ਕਿ ਪਹਿਲਾਂ ਬਈ ਇਹਦੇ ਤੇ ਵੀ ਸਪਸ਼ਟ ਕਰਦੇ, ਕਿਉਂਕਿ ਕਮਿਸ਼ਨ ਤਾਂ ਕਿਹਨ ਬਿਠਾਇਆ ਸੀਗਾ ਇਹਨਾਂ। ਉਹਨਾਂ ਨੇ ਇਸ ਕੰਪੇਨ ਦੇ ਦੌਰਾਨ ਤੁਸੀਂ ਮੈਨੂੰ ਦੱਸੋ ਕਿੱਥੇ ਕਿਹਾ? ਨਹੀਂ ਕਿਹਾ, ਬਿਲਕੁਲ ਸਹੀ। ਤਾਂ ਯੋਗੇਂਦਰ ਯਾਦਵ ਵਿੱਚ ਹੈ। ਯੋਗੇਂਦਰ ਯਾਦਵ ਇਹਨਾਂ ਦਾ ਤਾਂ ਕਹਿ ਲੋ ਕਿ ਬਈ ਬੁਰਕੀ ਤੋੜ ਦੋਸਤ ਆ, ਇੱਕੋ ਥਾਲੀ ਚੋਂ ਬੁਰਕੀ ਤੋੜ ਕੇ ਖਾਣ ਵਾਲੇ। ਤਾਂ ਇਸ ਕਰਕੇ ਉਹ ਸਾਰਾ ਯੋਗੇਂਦਰ ਯਾਦਵ ਦਾ ਸੈੱਟ ਕੀਤਾ ਹੋਇਆ ਨੈਰੇਟਿਵ ਹੈਗਾ ਕਿਸਾਨੀ ਦਾ ਕਿ ਬਈ MSP ਦੀ ਗਰੰਟੀ ਮੈਂ ਪਾਤੀ ਹੈ, ਮੈਨੂੰ ਮੈਨੀਫੈਸਟੋ 'ਚ ਗਰੰਟੀ ਮਿਲ ਜਾਏ। ਦੂਜੀ ਗੱਲ ਕਿ ਫਸਲੀ ਬੀਮਾ ਯੋਜਨਾ ਮੋਦੀ ਵਾਲੀ ਕਾਰਪੋਰੇਟ ਪੱਖੀ ਯੋਜਨਾ ਨਹੀਂ ਹੋਏਗੀ, ਆਪਾਂ ਆਪਦੀ ਅਲੱਗ ਤੋਂ ਯੋਜਨਾ ਲਿਆਵਾਂਗੇ। ਤਾਂ ਤੁਸੀਂ ਸੋਚ ਸਕਦੇ ਹੋ ਫਿਰ ਕਾਲੇ ਝੰਡੇ ਕਿਹਨੂੰ ਵਿਖਾਉਣੇ ਸੀ, ਕਿਹਨਾਂ ਨੇ ਵਿਖਾਉਣੇ ਸੀ। ਤਾਂ ਗੱਲ ਅੱਗੇ ਵੀ ਮੈਂ ਕਹੀ ਆ ਤੇ ਮੈਨੂੰ ਕੋਈ ਹਿਚਕਿਚਾਹਟ ਵੀ ਨਹੀਂ ਇਹਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ, ਚਲੋ ਠੀਕ ਹੈ ਉਹਨਾਂ ਨੇ ਖੇਤੀ ਕਾਨੂੰਨ ਲਿਆਂਦੇ, ਉਹਨਾਂ ਦੀ ਗਲਤੀ ਆ। ਮੇਰਾ ਮੰਨਣਾ ਬਿਨਾਂ ਸੋਚੇ ਵਿਚਾਰੇ ਸਭ ਕੁਝ, ਤੇ ਫਿਰ ਖੁਫੀਆ ਰਿਪੋਰਟਾਂ ਦੇ ਜ਼ਰੀਏ ਜਿਵੇਂ ਉਹ ਵਾਪਸ ਹੋਏ ਆ, ਮੈਂ ਕਦੇ ਉਹਦੇ ਤੇ ਵੀ ਖੁਲਾਸਾ ਕਰ ਦੂੰਗਾ ਕਿ ਕਿਹੜੇ ਡਾਕੂਮੈਂਟ ਸੀਗੇ ਜਿਨ੍ਹਾਂ ਨੇ ਮਜਬੂਰ ਕੀਤਾ ਮੋਦੀ ਨੂੰ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਹੈ ਜਿਹੜਾ ਉਹ ਬੜਾ ਸੋਚ ਕੇ ਵਿਉਂਤ ਕੇ ਬੋਲਿਆ ਗਿਆ ਕਿ ਬਈ ਇੱਥੇ ਇੱਕ ਇੱਕ ਉਹ ਬੋਲ ਆਪਾਂ ਬੋਲਣਾ ਵਾ ਜਿਹੜਾ ਪੂਰਾ ਕਰ ਸਕਦੇ ਹੋਈਏ ਤੇ ਜਿਹਦਾ ਜ਼ਮੀਨੀ ਪੱਧਰ ਤੇ ਹਰੇਕ ਵਰਗ ਤੇ ਅਸਰ ਪਵੇ। ਸੋ ਇਸ ਕਰਕੇ ਜੇ ਤੁਸੀਂ ਦੇਖੋਗੇ ਇੰਡਸਟਰੀ ਤੇ ਪਤਾ ਨਹੀਂ ਉਹ ਬੋਲੇ ਕਿ ਨਹੀਂ ਬੋਲੇ, ਪਰ ਖੇਤੀ, ਜਨਾਨੀ ਵਰਗ ਜਿਹੜਾ ਔਰਤ ਵਰਗ ਕਹਿ ਲਈਏ ਤੇ ਖਾਸ ਤੌਰ ਤੇ ਗਰੀਬ ਵਰਗ, ਤਿੰਨਾਂ ਵਾਸਤੇ ਹੀ ਉਹ ਵੱਡੇ ਐਲਾਨ ਜਿਹੜੇ ਉਹ ਕਰ ਗਏ ਆ। ਇਹਦਾ ਮਤਲਬ ਇਹੋ ਆ ਕਿ ਰਾਹੁਲ ਗਾਂਧੀ ਬੜਾ ਸੋਚ ਕੇ ਖੇਡ ਰਹੇ ਆ, ਵਿਚਾਰ ਕੇ ਖੇਡ ਰਹੇ ਆ। ਮੈਂ ਅੱਗੇ ਵੀ ਕਿਹਾ, ਹੁਣ ਵੀ ਕਹਿਣਾ ਕਿ ਨਤੀਜਾ ਚਾਹੇ ਜੋ ਵੀ ਆਵੇ, ਰਾਹੁਲ ਗਾਂਧੀ ਨੇ ਆਪਣਾ ਜਿਹੜਾ ਪੱਪੂ ਮਾਰਕਾ ਜੋ ਉਹਦੇ ਤੇ ਰਾਜਨੀਤਿਕ ਕਲੰਕ ਲੱਗਾ ਸੀਗਾ ਉਸਨੂੰ ਧੋ ਦਿੱਤਾ, ਤੋੜ ਦਿੱਤਾ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਆਪ ਦੀ ਤੇ ਭਾਜਪਾ ਦੀ। ਇਹ ਕਹਿੰਦੇ ਵਪਾਰੀ ਵਰਗ ਦੇ ਵਿੱਚ ਦਸਤਕ ਦੇ ਰਹੇ ਨੇ ਜੀ। ਦੇਖੋ ਕੇਜਰੀਵਾਲ ਸਾਹਿਬ ਨੇ ਜਿੰਨੇ ਪਪਟ ਚੈਨਲ ਨੇ ਸਭ ਦੇ ਕੰਨ ਖਿੱਚੇ ਆ ਕਿ ਪੁੱਤਰ ਆਓ ਮੇਰੀ ਇੰਟਰਵਿਊ ਕਰੋ। ਜਿਵੇਂ ਉੱਤੇ ਮੋਦੀ ਸਾਹਿਬ ਨੇ ਫੜ ਕੇ ਗੁੱਟੋਂ ਉਹ ਆਇਡੈਂਟੀ ਕਾਰਡ ਵੇਖਣੇ ਸ਼ੁਰੂ ਕਰ ਦਿੱਤੇ ਕਿ ਹਾਂ ਬਈ ਕੌਣ ਹੈ, ਪੱਤਰਕਾਰ ਹੈ, ਆ ਜਾਵੇ। ਉਹ ਨਾਲ ਪ੍ਰੋਫਾਈਲ ਚੈੱਕ ਕਰ ਲੈਂਦੇ ਆ ਕਿ ਕੋਈ ਉਲਟ ਸੁਲਟ ਤੇ ਨਹੀਂ ਕਦੇ ਬੋਲਿਆ, ਕਹਿੰਦੇ ਨਹੀਂ ਇਹਨੂੰ ਇੰਟਰਵਿਊ ਪਾਸ ਹੈ। ਉਹੀ ਜਿੰਨੇ ਪਪਟ ਚੈਨਲ ਨੇ ਤੁਸੀਂ ਦੇਖ ਲਓ, ਮੈਂ ਕੋਈ ਨਾਂ ਨਹੀਂ ਲਵਾਂਗਾ, ਹੈ ਹੀ ਇੰਨੇ ਆ, ਨਹੀਂ ਤੇ ਨਾਂ ਲੈ ਵੀ ਦੇਵਾਂ, ਜਿਨ੍ਹਾਂ ਤੇ ਇੰਟਰਵਿਊਜ਼ ਹੋ ਰਹੀਆਂ ਨੇ ਧੜਾ ਧੜ, ਇੱਕ ਪਾਸੜ ਸਕ੍ਰਿਪਟਡ ਇੰਟਰਵਿਊਜ਼, ਬਿਲਕੁਲ ਮੋਦੀ ਨੈਰੇਟਿਵ, ਬਿਲਕੁਲ ਉਹੀ ਪੈਟਰਨ। ਤਾਂ ਯਾਨੀ ਅਰਵਿੰਦ ਕੇਜਰੀਵਾਲ ਸਕ੍ਰਿਪਟਡ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੀਆਂ ਜ਼ਿਆਦਾਤਰ ਅਸੂਲ। ਹੁਣ ਫੇਰ ਉਦਯੋਗਪਤੀਆਂ 'ਚ ਚਲੇ ਗਏ, ਉਧਰ ਭਾਜਪਾ ਵਾਲੇ ਵੀ ਉਦਯੋਗਪਤੀਆਂ 'ਚ ਬੈਠੇ ਆ। ਇਹ ਉਦਯੋਗਪਤੀ ਕਿਹੜੇ ਆ ਬਈ ਜਿਹੜੇ ਹਰੇਕ ਪਾਰਟੀ 'ਚ ਹੀ ਚਲੇ ਜਾਂਦੇ ਆ, ਬਰਾਬਰ ਦੋਨਾਂ ਦੀਆਂ
ਬੈਠਕਾਂ ਚੱਲਣ ਰਹੀਆਂ। ਅੱਛਾ ਇਹ ਕਿੱਡੇ, ਮੈਂ ਤੇ ਅੱਗੇ ਕਹਿੰਦਾ ਹੁੰਨਾ ਕਿ ਇਹ ਕਿਸੇ ਮਲੰਗ ਛੜੇ ਤੋਂ ਵੀ ਭੈੜੇ ਆ। ਉਹ ਵੀ ਸ਼ਰਮ ਕਰਦਾ ਕਿ ਇਸ ਘਰ ਚੋਂ ਮੈਂ ਫਲਾਣੇ ਦਿਨ ਖੰਡ ਦੀ ਕੌਲੀ ਲੈ ਆਂਦੀ ਸੀ, ਹੁਣ 4 ਦਿਨਾਂ ਬਾਅਦ ਹੀ ਜਾਵਾਂਗਾ ਕਿਸੇ ਹੋਰ ਤੋਂ ਮੰਗ ਲੈਣੇ ਧਾਰੀ ਸੁਧਾਰੀ। ਤੇ ਹੁਣ ਜਾ ਕੇ ਅੱਜ ਫੇਰ ਕੇਜਰੀਵਾਲ ਉਦਯੋਗਪਤੀਆਂ ਨੂੰ ਕਹਿੰਦੇ ਸੀ ਮੈਂ ਤੇ ਤੁਹਾਡਾ ਛੋਟਾ ਭਰਾ, ਛੋਟੇ ਭਰਾ ਮੰਗਦੇ ਹੁੰਦੇ 13-0 ਕਰ ਦਿਓ ਜੀ। ਤੇ ਸਾਡੀ ਇੱਥੋਂ ਦੀ ਵੈਸੇ ਉਹ ਦਾਰੂ ਦੀ ਘੁੱਟ ਲਾ ਕੇ ਤੇ ਗਰੁੱਪਾਂ ਦੇ ਵਿੱਚ ਬੁੱਕਦੇ ਪੱਤਰਕਾਰ ਕਈ, ਪਰੰਤੂ ਜਦੋਂ ਸਾਹਮਣੇ ਬੈਠੇ ਹੁੰਦੇ ਤੇ ਕਾਊਂਟਰ ਨਹੀਂ ਕੀਤਾ ਜਾਂਦਾ। ਅੱਜ ਖੁਦ ਇਹ ਕਹਿ ਗਿਆ ਜੀ ਕਿ ਮੈਂ 2 ਤਰੀਕ ਨੂੰ ਤਿਆਰ ਹਾਂ ਜੇਲ੍ਹ ਜਾਣ ਵਾਸਤੇ। ਕਹਿੰਦੇ ਜੀ ਪੰਜਾਬ 'ਚ 13-0 ਹੋ ਰਿਹਾ, ਤੇ ਤੁਸੀਂ ਤੇ ਕਹਿੰਦੇ ਸੀ ਜੇ ਤੁਸੀਂ ਮੈਨੂੰ 13-0 ਕਰ ਦਿੱਤਾ ਤੇ ਮੈਂ ਤੇ ਜੇਲ੍ਹ ਜਾਂਦਾ ਹੀ ਨਹੀਂ। ਤੇ ਅਸੀਂ ਉਦੋਂ ਕਿਹਾ ਸੀਗਾ ਕਿ ਕੇਜਰੀਵਾਲ ਤੇਰੀ ਕੀ ਜ਼ਰੂਰਤ ਆ, ਤੂੰ ਨਾ ਜਾਏਗਾ। ਸਹੀ ਹੈ, ਬਿਲਕੁਲ। ਸੁਪਰੀਮ ਕੋਰਟ ਦਾ ਫੈਸਲਾ ਹਜ਼ੂਰ ਤੈਨੂੰ ਸਰੈਂਡਰ ਕਰਨਾ ਪਵੇਗਾ, ਕਿਉਂਕਿ ਸਰਕਾਰ ਬਣਦੇ ਸਾਰ ਇਹਦਾ ਮਤਲਬ ਇਹ ਥੋੜੀ ਹੈ ਜੇ ਤੁਸੀਂ ਮੈਂਡੇਟ ਲੈ ਜਾਓਗੇ, ਫਰਜ਼ ਕਰੋ 4 ਨੂੰ ਵੀ ਮੈਂਡੇਟ ਲੈ ਜਾਓਗੇ ਤਾਂ ਕੀ ਕੋਰਟ ਤੁਹਾਡੇ ਲਈ ਦਰਵਾਜ਼ਾ ਖੋਲ ਦੇਗੀ? ਨਹੀਂ, ਏਦਾਂ ਨਹੀਂ ਹੁੰਦਾ ਹਜ਼ੂਰ। ਘੱਟੋ ਘੱਟ ਇੱਕ ਰਸਮ ਪੂਰਤੀ ਤੇ ਹੋਏਗੀ ਨਾ, ਇੱਕ ਖਾਨਾ ਪੂਰਤੀ ਤੇ ਹੋਏਗੀ ਨਾ ਜੀ, ਕੈਂਸਲੇਸ਼ਨ ਤੇ ਪਏਗੀ ਨਾ। ਬਿਲਕੁਲ। ਸੋ ਇਸ ਵਾਸਤੇ ਇਹ ਜਿਹੜਾ ਕੁਝ ਚੱਲਦਾ ਪਿਆ ਭਾਰਤੀ ਜਨਤਾ ਪਾਰਟੀ ਕੋ ਇਹੀ ਗੱਲਾਂ, ਹਾਲਾਂਕਿ ਪਿਊਸ਼ ਗੋਇਲ ਨੇ ਅੱਜ ਜਦੋਂ ਮੁੱਦਾ ਉੱਠਿਆ ਉਦਯੋਗਪਤੀਆਂ ਨੇ ਮੂੰਹ ਤੇ ਮਾਰੀ ਗੱਲ ਕਿ ਇੱਥੇ ਤੇ ਵਾਤਾਵਰਨ ਜਿਹੜੀ ਕਲੀਅਰੈਂਸ ਹੈ ਸਾਨੂੰ ਬੜਾ ਸਤਾਉਂਦੇ ਨੇ ਇਹ। ਉਹਨੇ ਟੈਲੀਫੋਨ ਲਾ ਲਿਆ, ਪਰ ਟੈਲੀਫੋਨ ਤੇ ਹੁਣ ਕੀ ਕਰੋਗੇ ਤੁਸੀਂ? ਠੀਕ ਹੈ, ਚਲੋ ਇੱਕ ਵੇਲੇ ਕਹਿ ਦਿੰਦੇ ਅਧਿਕਾਰੀ, ਜਦੋਂ ਸਰਕਾਰ ਤੇ ਕੇਅਰ ਟੇਕਰ ਸਰਕਾਰ ਆ, ਇਹਦੇ ਪੱਲੇ ਕੀ ਮਤਲਬ ਕਿ ਜਿਵੇਂ ਕਹਿੰਦੇ ਹੁੰਦੇ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਇਹ ਤੇ ਮੇਲਾ ਕਰਨ ਵਾਲੇ ਇਹਨਾਂ ਦੇ ਪੱਲੇ ਕੀ ਆ? ਸੋ ਉਦਯੋਗਪਤੀਆਂ 'ਚ ਇਹ ਦੋਵੇਂ ਤਨਜ਼ੀਮਾਂ ਜ਼ਿਆਦਾ ਜਾ ਰਹੀਆਂ ਨੇ, ਜ਼ਿਆਦਾ ਜਾ ਰਹੀਆਂ। ਉਹਦਾ ਕਾਰਨ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਮਾਲਵੇ 'ਚ ਅਸੀਂ ਅਕਾਲੀ ਦਲ ਦਾ ਬਹੁਤ ਵੱਡਾ ਵੋਟ ਦਾ ਹਿੱਸਾ ਲਿਆ ਸੀ, ਉਹ ਸਦਾ ਸਾਡੇ ਨਾਲ ਨਹੀਂ ਰਹਿਣਾ, ਉਹ ਜਾ ਰਿਹਾ। ਜੋ ਥੋੜਾ ਬਹੁਤਾ ਕਾਂਗਰਸ ਦਾ ਵੀ ਸੀ ਉਹ ਜਾ ਰਿਹਾ ਜੀ, ਵਾਪਸ ਪਰਤੇਗਾ। ਸ਼ਹਿਰਾਂ ਦੇ ਵਿੱਚ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਦਿਨੋਂ ਦਿਨ ਬਹੁਤ ਮਜ਼ਬੂਤ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਸ਼ਹਿਰੀ ਵਰਸਜ ਪਿੰਡੂ, ਕਾਰੋਬਾਰੀ ਵਰਸਜ ਕਿਸਾਨ, ਦਲਿਤ ਵਰਸਜ ਜੱਟ, ਇਹ ਸਾਰਾ ਕੁਝ ਖੇਡ ਕੇ ਤੇ ਇੱਕ ਪਾਲਾਬੰਦੀ ਕਰਨਾ ਚਾਹੁੰਦੀ ਹੈ ਕਿ ਪਾਲੇ ਦੇ ਇੱਕ ਪਾਸੇ ਇੱਕ ਵਰਗ ਹੋ ਜਾਵੇ, ਦੂਸਰਾ ਦੂਸਰੇ ਪਾਸੇ ਹੋ ਜਾਵੇ। ਤਾਂ ਅਰਵਿੰਦ ਕੇਜਰੀਵਾਲ ਨੂੰ ਇਸ ਗੱਲ ਦੀ ਸਮਝ ਆ ਕਿ ਜੇਕਰ ਭਾਜਪਾ ਇੱਥੇ ਪੰਜਾਬ ਦੇ ਵਿੱਚ ਏਦਾਂ ਖੇਡਣਾ ਸਟਾਰਟ ਕਰ ਦਿੰਦੀ ਆ, ਮੇਰੇ ਵਾਸਤੇ ਬਹੁਤ ਔਂਕੜਾ ਹੋਣਗੀਆਂ ਅੱਗੇ ਜਾ ਕੇ। ਮੰਨ ਲਓ ਇਹ ਤੇ ਜੋ ਮਰਜ਼ੀ ਕਹੀ ਜਾਂਦੇ, ਇਹਨਾਂ ਦੀ ਭਵਿੱਖਬਾਣੀ ਅੱਜ ਕਿ ਐਨਡੀਏ 200 ਤੇ ਰਹਿ ਜਾਏਗਾ, ਇੰਡੀਆ ਗੱਠਜੋੜ 300 ਤੇ ਰਹਿ ਜਾਏਗਾ, ਪਰ ਫਿਰ ਵੀ ਸੋਚ ਕੇ ਦੇਖੋ ਕਿ ਜੇ ਮੰਨ ਲਓ 250, 60, 70 ਲਿਜਾ ਕੇ ਅਰਵਿੰਦ ਕੇਜਰੀਵਾਲ ਮੰਨ ਲਓ ਇਹ ਜੇਲ੍ਹ 'ਚ ਹੁੰਦੇ ਆ ਤੇ ਉਹ ਸਰਕਾਰ ਬਣਾ ਜਾਂਦੇ ਆ ਨਰਿੰਦਰ ਮੋਦੀ ਹੋਰੀ, ਫੇਰ ਉਸ ਸੂਰਤ ਦੇ ਵਿੱਚ ਐਤਕੀ ਪੰਜਾਬ 'ਚ ਪਰਿਸਥਿਤੀ ਬਿਲਕੁਲ ਬਦਲ ਜਾਏਗੀ। ਭਗਵੰਤ ਮਾਨ ਜੀ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ, ਲੋਕ ਰੋਹ ਦੇ ਵਿੱਚ ਨੇ, ਐਂਟੀ ਇਨਕੰਬੈਂਸੀ ਵਰਨ ਲੱਗ ਪਈ ਆ। ਕਹਾ ਤੁਹਾਨੂੰ ਪੰਚਾਇਤੀ ਇਲੈਕਸ਼ਨ, ਨਗਰ ਨਿਗਮ ਦੇ ਇਲੈਕਸ਼ਨ ਉਹ ਸਾਰੇ ਲੜਨੇ ਪੈਣਗੇ। ਉਸ ਸੂਰਤ ਦੇ ਵਿੱਚ ਜਦੋਂ ਤੁਸੀਂ ਸ਼ਹਿਰੀ ਇਲੈਕਸ਼ਨ ਲੜੋਗੇ ਜਾਂ ਪੰਚਾਇਤੀ ਇਲੈਕਸ਼ਨ ਲੜੋਗੇ ਤਾਂ ਐਤਕੀ ਸੂਰਤ-ਹਾਲ ਜਿਹੜੀ ਵੱਖਰੇ ਕਿਸਮ ਦੀ ਹੋਏਗੀ। ਸੋ ਅਰਵਿੰਦ ਕੇਜਰੀਵਾਲ ਇਸੇ ਗੱਲ ਤੇ ਹੀ ਖੇਡ ਰਹੇ ਆ ਕਿ ਵੇਖ ਲਓ ਆਪਾਂ ਨੂੰ ਇਹ ਆ ਕੇ ਅਮਿਤ ਸ਼ਾਹ ਧਮਕੀ ਦਿੰਦਾ, ਪੰਜਾਬੀ ਕਦੇ ਧਮਕੀ ਕਰਦੇ ਹੁੰਦੇ ਆ, ਮਤਲਬ ਕਿ ਵਿੱਚੇ ਇਮੋਸ਼ਨਲ ਕਾਰਡ ਖੇਡਿਆ ਜਾ ਰਿਹਾ, ਵਿੱਚੇ ਹੀ ਕਾਰੋਬਾਰੀਆਂ ਲਈ ਇਸ ਤਰ੍ਹਾਂ ਦੇ ਆਯੋਜਨ ਕਰਕੇ ਉਹਨਾਂ ਨੂੰ ਮੋਹਿਆ ਜਾ ਰਿਹਾ ਕਿ ਸ਼ਹਿਰੀ ਵੋਟਰ ਵੀ ਅਸੀਂ ਘੱਟੋ ਘੱਟ ਨਾਲ ਜੋੜੀਏ, ਕਿਉਂਕਿ ਪਿੰਡਾਂ ਦੇ ਵਿੱਚ ਤੇ ਐਤਕੀ ਖੁੱਲ ਕੇ ਪ੍ਰਚਾਰ ਵੀ ਨਹੀਂ ਨਾ ਹੋਇਆ। ਸਟਾਰ ਕੰਪੇਨਰ ਸਾਹਿਬ ਜਿਹੜੇ ਆ ਉਹ ਤੇ ਰੋੜਾ ਤੋਂ ਥੱਲੇ ਉਤਰੇ ਹੀ ਨਹੀਂ, ਉਹ ਤੇ ਰੋਡ ਸ਼ੋਅ ਦੇ ਵਿੱਚ ਹੀ ਸ਼ੋਅ ਕਰਦੇ ਰਹੇ। ਤੇ ਰੋਡ ਸ਼ੋਅ ਦੇ ਵਿੱਚ ਕੀ ਆ, ਜੇ ਭੁੱਲਿਆ ਚੁੱਕਿਆ ਕੋਈ ਉਹ ਗਿੱਦੜਵੇ ਵਾਲਾ ਹਲਕਾ ਇੰਚਾਰਜ ਚੜ ਗਿਆ ਤੇ ਉਹਦੀ ਵੱਖੀ ਚ ਏਡੀ ਜ਼ੋਰ ਦੀ ਹੂੜਾ ਮਾਰਿਆ, ਮੈਂ ਤਾਂ ਆਖਿਆ ਮਗੋਰਾ ਹੀ ਕੱਢੇਗਾ। ਜੇ ਕੋਈ ਐਮਐਲਏ ਚੜ ਜਾਂਦਾ, ਉਹ ਜਿਹੜਾ ਟਾਂਗਾ ਜਿਹਾ ਬਣਾਇਆ ਕਾਰ ਦਾ ਇਹਨਾਂ ਨੇ, ਉਹਦੇ ਵਿੱਚ ਜੇ ਕੋਈ ਚੜ ਜਾਂਦਾ ਐਮਐਲਏ ਉਹਨੂੰ ਕਹਿੰਦਾ ਥੱਲੇ ਉਤਰ। ਜੀ ਜੀ, ਇਹੋ ਜਿਹੇ ਤੇ ਹਾਲਾਤ ਬਣੇ ਪਏ ਨੇ। ਸੋ ਇਸ ਵਾਸਤੇ ਜ਼ੋਰ ਲੱਗਿਆ ਪਿਆ ਆਮ ਆਦਮੀ ਪਾਰਟੀ ਦਾ ਵੀ। ਬਾਕੀ ਭਾਜਪਾ ਨੇ ਪੂਰੀ ਤਾਕਤ ਝੋਕੀ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਪਿੰਡਾਂ 'ਚ ਜਾਓਗੇ ਤਾਂ ਉਹਦਾ ਵਿਰੋਧ ਵੇਖਣ ਨੂੰ ਮਿਲੇਗਾ, ਪਰ ਸ਼ਹਿਰਾਂ ਦੇ ਵਿੱਚ ਉਹਦੀ ਇੱਕ ਵੱਖਰੀ ਸਟ੍ਰੈਟਜੀ ਹੈ ਜਿਹੜੀ ਉਹ ਕੰਮ ਵੀ ਕਰ ਰਹੀ ਜੀ। ਤੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਗਰੁੱਪ ਦੇ ਵਿਰੁੱਧ ਕੋਈ ਸ਼ਿਕਾਇਤ ਹੋਈ ਹੈ ਮਿੰਟੂ ਜੀ, ਤੇ ਬੰਦ ਦੀ ਕਾਲ ਦੀ ਵੀ ਚੇਤਾਵਨੀ ਦਿੱਤੀ ਗਈ ਹੈ? ਦੇਖੋ ਇਹ 2-3 ਦਿਨ ਪਹਿਲਾਂ ਦੀ ਖਬਰ ਸੀ, ਮੈਨੂੰ ਹੈਰਾਨਗੀ ਹੈ ਕਿ ਅੱਜ ਹੀ ਇਹ ਕਿਉਂ ਜ਼ਿਆਦਾ ਹਾਈਲਾਈਟ ਹੋਈ ਆ। ਇਹ ਤੇ 3 ਦਿਨ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ ਸ਼ਾਇਦ, ਤੇ
ਇੱਕ ਦੋ ਦਿਨ ਪਹਿਲਾਂ ਮੈਂ ਖਬਰ ਦੇਖੀ ਸੀਗੀ। ਇਹਦੇ ਚ ਕੀ ਹੈ ਕਿ ਦੇਖੋ, ਇੱਕ ਕਥਿਤ ਚੈਟ ਵਾਇਰਲ ਹੈ, ਉਹਦੇ ਵਿੱਚ ਸ਼ਾਇਦ ਉਹ US ਦੇ ਵਿੱਚ ਰਹਿਣ ਵਾਲੇ ਬਘੇਲ ਸਿੰਘ, ਉਹਦਾ ਵੀ ਜ਼ਿਕਰ ਆ। ਤੇ ਇੱਕ ਮਤਲਬ ਕਿ ਜਿੱਦਾਂ ਉਹ ਨਾਂ ਜੇ ਦਿਖਦੇ ਹੁੰਦੇ ਨੀਲੇ ਨੀਲੇ ਜੇ, ਮੈਨੂੰ ਬਹੁਤਾ ਨਹੀਂ ਪਤਾ ਫੇਸਬੁੱਕ WhatsApp ਤੇ ਜੀ। ਤੇ ਇਸ ਤਰ੍ਹਾਂ ਇੱਕ ਇੱਥੇ ਹੈਗੇ ਨੇ ਸਰਦਾਰ ਸਾਹਿਬ ਪਰਮਜੀਤ ਸਿੰਘ ਕਾਲੀ, ਇੱਕ ਕੋਈ ਅਕਾਲ ਸਹਾਇ ਕੁਛ ਇਸ ਤਰ੍ਹਾਂ ਦਾ ਨਾਮ ਲਿਖਿਆ ਹੋਇਆ। ਤਾਂ ਉਹ ਚੈਟ ਜਿਹੜੀ ਆ, ਉਹ ਤਥਾ ਕਥਿਤ ਚੈਟ ਜਿਹੜੀ ਆ, ਉਹ ਵਾਇਰਲ ਹੁੰਦੀ ਹੈ। ਤਾਂ ਉਸ ਤੋਂ ਬਾਅਦ ਜੋ ਹੈਗਾ ਰਵਿਦਾਸੀਆ ਵਾਲਮੀਕ ਸਮਾਜ, ਉਹਨਾਂ ਵੱਲੋਂ ਫਗਵਾੜਾ ਪੁਲਿਸ ਸਟੇਸ਼ਨ ਤੇ ਇਹ ਮਾਮਲਾ ਜਿਹੜਾ ਦਰਜ ਕਰਵਾਇਆ ਜਾਂਦਾ ਹੈ। ਤਾਂ ਉਹਨਾਂ ਨੇ ਹੋਰ ਵੀ ਸ਼ਿਕਾਇਤਾਂ ਜਿਹੜੀਆਂ ਕਰ ਦਿੱਤੀਆਂ। ਹਾਲਾਂਕਿ ਸਾਡੀ ਟੀਮ ਨੇ ਸੰਪਰਕ ਕੀਤਾ ਸੀ ਪਰਮਜੀਤ ਸਿੰਘ ਦੇ ਨਾਲ, ਉਹ ਕਹਿ ਰਹੇ ਆ ਕਿ ਨਹੀਂ ਨਹੀਂ ਜੀ, ਇਹ ਤਾਂ ਚੈਟ ਜਿਹੜੀ ਆ ਫੇਕ ਬਣਾਈ ਗਈ ਆ। ਪਰ ਦੂਸਰੇ ਪਾਸੇ ਹੁਣ ਜਾਂਚ ਪੜਤਾਲ ਜੇ ਹੋਏਗੀ ਤੇ ਗੱਲ ਕਿਸੇ ਕਿਨਾਰੇ ਲੱਗਣੀ ਆ। ਪਰ ਉਹਦੀ ਸ਼ਬਦਾਵਲੀ ਇੰਨੀ ਘਟੀਆ ਹੈ, ਦਲਿਤ ਸਮਾਜ ਪ੍ਰਤੀ ਇੰਨੀ ਬੇਹੁਦਾ ਹੈ, ਫੌੜ ਕਿਸਮ ਦੀ ਗੱਲਬਾਤ ਹੈ। ਉਹ ਚਾਹੇ ਤੇ ਕਿਸੇ ਨੇ ਸਾਜ਼ਿਸ਼ਨ ਕੀਤੀ ਆ, ਤੇ ਚਾਹੇ ਵੈਸੇ ਕੋਈ ਗੱਲਬਾਤ ਵੀ ਹੋ ਸਕਦਾ ਉਹ ਕੋਈ ਸੱਚੀ ਹੋਵੇ। ਪਰ ਜੋ ਵੀ ਹੈ, ਇਹ ਮਾਨਸਿਕਤਾ ਠੀਕ ਮਾਨਸਿਕਤਾ ਨਹੀਂ, ਚਾਹੇ ਉਹ ਸਾਜ਼ਿਸ਼ ਵਾਲੀ ਮਾਨਸਿਕਤਾ ਹੋਵੇ ਤੇ ਚਾਹੇ ਕੋਈ ਇਸ ਤਰ੍ਹਾਂ ਦੀ ਜਗੀਰੂ ਮਾਨਸਿਕਤਾ ਹੋਵੇ। ਤੁਸੀਂ ਜੇ ਇਲੈਕਸ਼ਨ ਜਿੱਤਣਾ, ਮੈਂ ਵਾਰ-ਵਾਰ ਕਹਿੰਦਾ, ਸਮੀਕਰਨ ਪੇਪਰ ਲੈ ਕੇ ਬੈਠੋ ਪੰਜਾਬ ਦਾ, 2011 ਦਾ ਸੈਂਸਸ ਕੱਢ ਲਓ ਜੀ। ਪੰਜਾਬ ਦੇ ਵਿੱਚ ਉਸ ਵੇਲੇ ਆਬਾਦੀ ਸੀ 2,70,00,000। ਐਸੀ ਆਬਾਦੀ ਹੈ ਉਸ ਟਾਈਮ 88,70,000। ਕਿੰਨਾ ਬਣ ਗਿਆ? 32%, ਲਗਭਗ 32%। 13 ਸਾਲ ਹੋ ਗਏ ਆ। ਕਿੰਨੇ ਜਰਨਲ ਵਾਲੇ ਤੁਸੀਂ ਆ ਬਾਹਰ ਆ ਗਏ ਹੋ ਜੀ? ਕਿੰਨੇ ਤੁਸੀਂ ਬਾਹਰ ਆ ਗਏ? ਤੁਸੀਂ ਘਟ ਗਏ। ਐਸੀ ਜਿਹੜੇ ਆ ਉਹਨਾਂ ਦੀ 35-36 ਆ। ਤੁਸੀਂ ਮੈਨੂੰ ਦੱਸੋ ਕਿ ਕਿਸੇ ਵੀ ਸਮਾਜਿਕ ਜਾਂ ਰਾਜਨੀਤਿਕ ਬਦਲਾਅ ਨੂੰ ਉਹਨਾਂ ਤੋਂ ਬਗੈਰ ਤੁਸੀਂ ਪੂਰੀਆਂ ਕਰ ਸਕਦੇ ਹੋ, ਜਿਨ੍ਹਾਂ ਦੀ ਗਿਣਤੀ 35 ਤੋਂ 40% ਹੈ। ਤੇ ਬਾਕੀ ਜੇ ਅਸੀਂ ਹਲੀਮੀ ਰਾਜ ਦੀ ਗੱਲ ਕਰੀਏ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਕਨਸੈਪਟ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਜੇ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਜਾਂ ਐਸੀ ਸਮਾਜ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਇਹ ਗਲਤ ਹੈ। ਪਰ ਆਪਾਂ ਪੁਸ਼ਟੀ ਨਹੀਂ ਕਰਦੇ ਇਸ ਗੱਲ ਦੀ, ਜਾਂਚ ਪੜਤਾਲ ਹੋਵੇ। ਜੇ ਸਾਜ਼ਿਸ਼ਨ ਕਿਸੇ ਨੇ ਕੀਤਾ ਹੈ ਤੇ SC/ST ਐਕਟ ਉਹਦੇ ਤੇ ਵੀ ਲੱਗ ਜਾਣਾ ਹੈ। ਇਹ ਮਾਮਲਾ SC/ST ਐਕਟ ਦਾ ਹੈ। ਹਾਲਾਂਕਿ ਪਰਮਜੀਤ ਸਿੰਘ ਕਾਲੀ ਨੇ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਆ। ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ, ਜਾਂਚ ਪੜਤਾਲ ਹੋ ਜਾਵੇ। ਪਰ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੈ ਕਿ ਜੇ ਕਿਸੇ ਨੇ ਕੋਈ ਸਾਜ਼ਿਸ਼ਨ ਕੀਤਾ ਕਿ ਅਮਰਤਪਾਲ ਸਿੰਘ ਦੇ ਗਰੁੱਪ ਨੂੰ ਬਦਨਾਮ ਕਰੋ, ਅੱਜ ਕੱਲ ਤੁਹਾਨੂੰ ਪਤਾ ਟੂਲ ਇਦਾਂ ਦੇ ਹੈਗੇ, ਸੌਫਟਵੇਅਰ ਇਦਾਂ ਦੇ ਹੈਗੇ ਆ, ਤੇ ਜੇ ਉਹ ਫੜਿਆ ਗਿਆ, ਜਿਵੇਂ ਕਰ ਲੈਂਦੇ ਹੁੰਦੇ ਟਰੇਸ, ਹਾਲਾਂਕਿ ਹਾਲੇ ਤੇ ਪੁਲਿਸ ਇੱਧਰ ਲੱਗੀ ਹੋਈ ਹੈ ਸਿਕਿਉਰਿਟੀ ਵਾਲੇ ਚੱਕਰਾਂ 'ਚ, ਜੇ ਉਹਨਾਂ ਨੇ ਸਾਈਬਰ ਵਾਲਿਆਂ ਨੇ ਟਰੇਸ ਕਰ ਲਿਆ, ਉਹ ਬੰਦਾ ਹੋਇਆ ਇੰਡੀਆ 'ਚ, ਉਹਦੇ ਤੇ SC/ST ਐਕਟ ਲੱਗੇਗਾ। ਤੇ SC/ST ਐਕਟ ਜਿਹੜਾ ਹੈ ਨਾ, ਉਹ ਰਗੜ ਵਾਲੇ ਕਢਾ ਦਿੰਦਾ ਉਸ ਜੀ। ਤੇ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਹੈ ਜੀ ਅੱਜ। ਹਾਂਜੀ, ਸਿੱਧੂ ਮੂਸੇਵਾਲੇ ਦੀ ਦੂਸਰੀ ਬਰਸੀ ਦੇ ਮੌਕੇ ਤੇ ਕੋਈ ਏਡਾ ਵੱਡਾ ਮੂਸੇ ਪਿੰਡ ਦੇ ਵਿੱਚ ਪ੍ਰੋਗਰਾਮ ਨਹੀਂ ਸੀ ਕੀਤਾ ਗਿਆ। ਲੋਕ ਫਿਰ ਵੀ ਉੱਥੇ ਪਹੁੰਚੇ ਜ਼ਰੂਰ ਨੇ। ਦੂਜੀ ਚੀਜ਼ ਕਿ ਆਪ ਹੀ ਮੂਸੇਵਾਲਾ ਫੈਮਿਲੀ ਨੇ ਕਹਿ ਦਿੱਤਾ ਸੀਗਾ, ਸਿੱਧੂ ਫੈਮਿਲੀ ਨੇ, ਕਿ ਬਈ ਤੁਸੀਂ ਰਹਿਣ ਦਿਓ, ਇਲੈਕਸ਼ਨ ਹੈ, ਗਰਮੀ ਬਹੁਤ ਆ, ਕਿ ਬਈ ਤੁਸੀਂ ਪਿੰਡ ਪੱਧਰ ਤੇ ਕਰ ਲਓ ਜਿੰਨੇ ਵੀ ਕੋਈ ਕਰਨਾ ਹੈ। ਤੇ ਉਸ ਤੋਂ ਬਾਅਦ ਅੱਜ ਇੱਕ ਚੀਜ਼ ਵਿਲੱਖਣ ਤੱਕੀ ਆ ਮੈਂ, ਕਿ ਇੱਕ ਪੰਜਾਬੀ ਅਖਬਾਰ ਦੇ ਵਿੱਚ ਇੱਕ ਸਫ਼ੇ ਦਾ, ਪੂਰੇ ਸਫ਼ੇ ਦਾ, ਯਾਨੀ ਜਿਹੜਾ ਪੱਤਰਕਾਰਾਂ ਦੀ ਭਾਸ਼ਾ 'ਚ ਕਹਿ ਲਓ ਕਿ ਨੈਸ਼ਨਲ ਪੇਜ ਹੁੰਦਾ ਹੈ, ਉਹ ਸਾਰੇ ਦਾ ਸਾਰਾ ਸਿੱਧੂ ਮੂਸੇਵਾਲੇ ਦੀ ਐਡ ਦੇ ਨਾਲ, ਯਾਨੀ ਸ਼ਰਧਾਂਜਲੀ ਦੇ ਨਾਲ ਭਰਿਆ ਸੀਗਾ। ਤਾਤੇ ਕਿਉਂਕਿ ਕਾਂਗਰਸ ਨੇ ਦਿੱਤਾ ਸੀ। ਠੀਕ ਹੈ ਜੀ। ਜਦੋਂ ਰਾਹੁਲ ਗਾਂਧੀ ਵੀ ਆਇਆ, ਉਦੋਂ ਵੀ ਬਲਕੌਰ ਸਿੱਧੂ ਨੂੰ ਮੰਚ ਤੇ ਬਿਲਕੁਲ ਰਾਹੁਲ ਗਾਂਧੀ ਦੇ ਨਾਲ ਬਿਠਾਇਆ ਗਿਆ ਸੀ। ਇੱਥੋਂ ਤੱਕ ਕਿ ਰਾਹੁਲ ਗਾਂਧੀ ਨੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ, ਸ਼ਰਧਾ ਸੁਮਨ ਭੇਟ ਕੀਤੇ ਨੇ ਜੀ। ਜੇ ਹੋਰ ਵੀ ਵੇਖੋਗੇ ਤੁਸੀਂ, ਅੱਜ ਸਵੇਰ ਤੋਂ ਹੀ ਕਾਂਗਰਸੀ ਆਗੂਆਂ ਨੇ ਟਵੀਟ ਵਗੈਰਾ, ਵੀਡੀਓ ਵਗੈਰਾ ਪਾਉਣੇ ਸਟਾਰਟ ਕਰ ਦਿੱਤੇ ਸਨ। ਇੱਥੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਨੇ ਤੇ ਕੇਸ, ਜਿਵੇਂ ਉਹ ਕਹਿੰਦੇ ਹੁੰਦੇ ਆ, ਅਕਸਰ ਉਹਨਾਂ ਦੀ ਮੰਗ ਜਿਹੜੀ ਹੈ ਹੁੰਦੀ ਹੈ ਕਿ 4-5 ਬੰਦੇ ਜਿਹੜੇ ਆ ਕੇਸ ਦੇ ਵਿੱਚ ਨੋਮੀਨੇਟ ਕਰਨੇ ਚਾਹੀਦੇ ਆ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ, ਉਹ ਸਾਫ਼ ਦਰਸਾ ਰਹੀਆਂ ਕਿ ਬੜੇ ਇੱਕ ਵਿਉਂਤੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਤੇ, ਜਿਵੇਂ ਆਪਾਂ ਅਕਾਲੀ ਦਲ ਅੰਮ੍ਰਿਤਸਰ ਦਾ ਦੇਖਿਆ, ਤਾਂ ਉਹ ਉਹਨਾਂ ਨੇ PC ਕਰਤੀ, ਮੀਤ ਹੇਰ ਦੇ ਖਿਲਾਫ
ਹੂੰ, 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 ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਦੇ ਖਿਲਾਫ ਨਹੀਂ ਸੀ, ਪਰ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਸੀ। ਹੂੰ, ਉਧਰੋਂ ਵੀ ਟੁੱਟ ਗਿਆ। ਯਾਨੀ ਹੋਰ ਜਿੱਥੇ ਵੀ ਕਿਤੇ ਕੋਈ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰ ਰਿਹਾ ਸੀਗਾ, ਨਾਂ ਵਰਤ ਰਿਹਾ ਸੀਗਾ, ਵੋਟਾਂ ਤੋਂ ਪਹਿਲਾਂ ਕਾਂਗਰਸ ਨੇ ਇੱਕੋ ਦਿਨ ਦੇ ਵਿੱਚ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਮੁੰਡਾ ਸਾਡਾ ਸੀਗਾ, ਯਾਨੀ ਕਾਂਗਰਸੀ ਸੀਗਾ। ਹੂੰ, ਵੈਸੇ ਉਹ ਫੈਮਿਲੀ ਵੀ ਲਾਨੀਆਂ ਕਾਂਗਰਸੀ ਆ, ਤਾਂ ਇਹ ਕੋਸ਼ਿਸ਼ ਹੈ, ਯਤਨ ਹੈ ਕਿ ਜੋ ਹਮਦਰਦੀ ਦੀ ਵੋਟ ਆ ਜਾਂ ਸਿੱਧੂ ਮੂਸੇਵਾਲੇ ਦੀ ਵੋਟ ਆ। ਮੈਨੂੰ ਕਈ ਵਾਰ ਬੱਚੇ ਮਿਲਦੇ ਆ ਜਿਹੜੇ ਫਸਟ ਟਾਈਮ ਵੋਟਰ ਨੇ, ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ, ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ। ਹੂੰ, ਹੂੰ, ਹਾਲਾਂਕਿ ਅਸੀਂ ਵੀ ਕਈ ਵਾਰ ਜਦੋਂ ਪਿੱਛੇ ਝਾਂਕ ਕੇ ਵੇਖੀਏ ਤੇ ਅਸੀਂ ਵੀ ਉਹ ਜਿਹੜੀਆਂ ਉਦੋਂ ਗਾਉਣ ਵਾਲੀਆਂ ਹੁੰਦੀਆਂ ਸੀ, ਉਹਨਾਂ ਨੂੰ ਵੇਖਣ ਸਾਈਕਲ ਤੇ ਜਾਂਦੇ ਹੁੰਦੇ ਸੀ, ਕਈ ਮੀਲ ਹੂੰ, ਹੂੰ, ਸਾਈਕਲ ਚਲਾ ਕੇ। ਇਹ ਟਾਈਮ ਹੁੰਦਾ, ਸਮਾਂ ਹੁੰਦਾ। ਜੀ, ਤਾਂ ਗੱਲ ਇਹ ਆ ਕਿ ਇਹ ਦੀਵਾਨਗੀ ਵੱਖਰੀ ਦੇਖਦੇ ਆ ਕਿ ਉਹ ਪਿੰਡ ਜਾ ਕੇ ਆਉਂਦੇ ਨੇ, ਆਪਦੇ ਉਹਨਾਂ ਨੇ ਡੋਲਿਆਂ ਤੇ ਫੋਟੋ ਬਣਾਏ ਹੁੰਦੇ ਨੇ, ਜਿਹੜੇ ਮਸ਼ੀਨਾਂ ਨਾਲ ਬਣਾਉਂਦੇ ਆ, ਟੈਟੂ ਕਹਿੰਦੇ ਜਿਨ੍ਹਾਂ ਨੂੰ ਆਪਾਂ। ਹੂੰ, ਤਾਂ ਹੂੰ, ਮਤਲਬ ਦੀਵਾਨਗੀ। ਤਾਂ ਉਹਨਾਂ ਨੂੰ ਜੇ ਪੁੱਛੀਏ, ਉਹ ਕਹਿੰਦੇ ਕਿ ਜੀ ਜਿੱਧਰ ਨੂੰ ਬਲਕੌਰ ਸਿੰਘ ਸਿੱਧੂ ਕਹਿਣਗੇ ਅਸੀਂ ਵੋਟ ਪਾਵਾਂਗੇ। ਹੂੰ, ਤਾਂ ਮਤਲਬ ਕਿ ਇਹ ਯਤਨ ਕੀਤਾ ਗਿਆ ਕਾਂਗਰਸ ਨੇ ਇੱਕ ਤਰੀਕੇ ਨਾਲ, ਇਹ ਜੋ ਹਮਦਰਦੀ ਦੀ ਜਾਂ ਸਿੱਧੂ ਮੂਸੇਵਾਲੇ ਦਾ ਇੱਕ ਘੇਰਾ ਹੈ, ਹੂੰ, ਹੂੰ, ਵਸੀਹ ਘੇਰਾ ਹੈ, ਕਾਫੀ ਵੱਡਾ ਘੇਰਾ, ਕਿ ਉਹਦੇ ਵਿੱਚ ਜੇ ਕੋਈ ਫਸਟ ਟਾਈਮ ਵੋਟਰ ਆ ਜਾਂ ਜਿਹੜਾ ਸੈਕੰਡ ਟਾਈਮ ਵੀ ਵੋਟਰ ਆ, ਥਰਡ ਟਾਈਮ ਵੀ ਵੋਟਰ ਆ, ਜਾਂ ਮੈਚੁਰ ਵੋਟਰ ਵੀ ਹੈ, ਜਿਹਨੇ ਹੂੰ, ਹੂੰ, ਬਲਕੌਰ ਸਿੰਘ ਸਿੱਧੂ ਦੇ ਆਖੇ ਵੋਟ ਪਾਉਣੀ ਹੈ, ਤਾਂ ਉਹ ਕਾਂਗਰਸ ਨੂੰ ਜਾਵੇ, ਨਾ ਕਿ ਜਿਹੜਾ ਵੀ ਕੋਈ ਹੋਰ ਕੋਈ ਨਾਂ ਯੂਜ਼ ਕਰਦਾ ਰਿਹਾ ਜਾਂ ਕਰ ਰਿਹਾ ਉਹਨੂੰ ਜਾਵੇ। ਜੀ, ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਈਡੀ ਦੀ ਰੇਡ ਦੀ, ਰੋਪੜ ਸਮੇਤ ਕਈ ਹੋਰ ਥਾਵਾਂ ਤੇ ਈਡੀ ਨੇ ਰੇਡ ਕੀਤੀ ਹੈ ਜੀ। ਹਾਂਜੀ, ਦੇਖੋ ਈਡੀ ਦੀ ਰੇਡ ਜਿਹੜੀ ਉਹ ਨੰਗਲ ਹੁਸ਼ਿਆਰਪੁਰ ਇਸ ਏਰੀਏ ਦੇ ਵਿੱਚ ਹੋਈ ਆ, 13 ਜਗ੍ਹਾ ਤੇ ਹੋਈ ਆ। ਇੱਕ ਥਾਂ ਤੋਂ ਤੇ ਦੱਸਦੇ ਆ ਕਿ ਕਰੋੜਾਂ ਰੁਪਏ ਦੀ ਬਰਾਮਦਗੀ ਵੀ ਹੋਈ ਆ। ਤੇ ਬੀਤੇ ਰੋਜ਼ ਹੀ ਹੋਇਆ ਕੀ ਸੀਗਾ ਕਿ ਵਰਿੰਦਰ ਢਿੱਲੋਂ ਨੇ, ਜਿਹੜੇ ਇਹਨਾਂ ਦੇ ਨੌਜਵਾਨ ਆਗੂ ਕਾਂਗਰਸ ਦੇ, ਹੂੰ, ਹੂੰ, ਉਹਨਾਂ ਨੇ ਇੱਕ ਲਾਈਵ ਕੀਤਾ ਸੀਗਾ ਰਾਤ ਨੂੰ, ਹੂੰ, ਹੂੰ, ਜਿਹਦੇ ਵਿੱਚ ਟਿੱਪਰ, ਪੋਕਲਾਈਨ ਮਸ਼ੀਨਾਂ ਇਤਿਆਦਿਕ ਜਿਹੜੇ ਆ ਉਹ ਅੱਧੀ ਰਾਤ ਨੂੰ ਕੰਮ ਕਰ ਰਹੇ ਸਨ। ਮਤਲਬ ਹੂੰ, ਕਿ ਜੋ ਕਹਿ ਲਈਏ ਆਪਾਂ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਹੋ ਰਹੀ ਸੀਗੀ। ਜੀ, ਜੀ, ਸੋ ਉਸ ਤੋਂ ਬਾਅਦ ਅਗਲੇ ਦਿਨ ਇਹ ਜਿਹੜੀ ਆ ਈਡੀ ਦੀ ਰੇਡ ਪੈ ਜਾਂਦੀ ਹੈ। ਵੈਸੇ ਤੇ ਆਪਾਂ ਨੂੰ ਅੱਗੇ ਵੀ ਪਤਾ ਕਿ ਮਾਈਨਿੰਗ ਦੇ ਕਈ ਮਾਮਲੇ ਜਿਹੜੇ ਆ, ਚਾਹੇ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ, ਹਾਈ ਕੋਰਟ ਹੋਵੇ, ਤਾਂ ਜਾਂ ਈਡੀ ਹੋਵੇ, ਉਹਨਾਂ ਕੋਲ ਚੱਲਦੇ ਪਏ ਆ। ਪੰਜਾਬ 'ਚ ਇਲੀਗਲ ਮਾਈਨਿੰਗ ਜਿਹੜੀ ਆ ਧੜੱਲੇ ਨਾਲ ਹੁੰਦੀ ਆ। ਇਹਨਾਂ ਦੇ ਇੱਕ ਮੰਤਰੀ ਤੇ ਤਾਂ ਸ਼ਰੇਆਮ ਤੁਹਾਨੂੰ ਪਤਾ ਹੀ ਆ ਦੋਸ਼ ਲੱਗ ਚੁੱਕੇ ਆ, ਸ਼ਰੇਆਮ ਦੋਸ਼ ਲੱਗੇ ਆ। ਇਸ ਕਰਕੇ ਇਹ ਜਿਹੜਾ ਮਾਮਲਾ ਹੈ ਨਾ, ਉਹ ਜੋੜਿਆ ਜਾ ਰਿਹਾ ਈਡੀ ਦੇ ਛਾਪੇ ਤੋਂ ਬਾਅਦ ਦੋ ਸੀਟਾਂ ਤੇ ਮਤਲਬ ਕਿ VOTING ਤੋਂ ਪਹਿਲਾਂ ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਨੂੰ ਤੁਸੀਂ ਕਹੋਗੇ ਕਿ ਉੱਥੇ ਕੀ ਆ, ਉੱਥੇ ਆ ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਵਾਲਾ, ਬੜੀ ਭੀੜ ਖਿੱਚ ਰਿਹਾ, ਕਿਉਂਕਿ ਉੱਥੇ ਹਿੰਦੂ ਵੋਟ ਜਿਹੜੀ 50% ਤੋਂ ਉੱਤੇ ਜਾਂਦੀ ਆ ਜੀ। ਤਾਂ ਗੱਲ ਇਹ ਆ ਕਿ ਉੱਥੇ ਚੰਗਾ ਮੇਲਾ ਜਮਾ ਰਿਹਾ ਉਹ ਜੀ। ਤਾਂ ਦੂਸਰੇ ਪਾਸੇ ਮਤਲਬ ਹੁਸ਼ਿਆਰਪੁਰ ਜਿਹੜੀ ਕਿ ਉਹਨਾਂ ਦੇ ਕੋਲ ਸੀਟ ਹੈਗੀ ਆ, ਉਹਨੂੰ ਉਹ ਬਚਾਉਣ ਵਾਸਤੇ ਖੇਡ ਰਹੇ ਨੇ। ਸੋ ਇਹਨੂੰ ਜੋੜਿਆ ਜਾ ਰਿਹਾ ਕਿ VOTING ਤੋਂ ਐਨ ਪਹਿਲਾਂ ਤਗੜੇ ਬੰਦਿਆਂ ਤੇ ਜਿਹੜੇ ਛਾਪੇ ਪਏ ਆ, ਇਹ ਡਰਾਉਣ ਵਾਸਤੇ ਜਾਂ ਮਨਾਉਣ ਵਾਸਤੇ, ਹੋ ਸਕਦਾ ਕਿ ਕੋਈ ਬਾਂਹ ਮਰੋੜੀ ਗਈ ਹੋਵੇ। ਜੀ, ਜੀ। ਮਿੰਟੂ ਜੀ, ਇਹਨਾਂ ਸਾਰੀਆਂ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ।